ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਪੰਜਾਬ ਦੇ ਵਿੱਚ ਤਕਨੀਕੀ ਸਿੱਖਿਆ ਦੀ। ਬਹੁਤ ਕੁਛ ਕਿਹਾ ਗਿਆ ਪਿਛਲੀਆਂ ਸਰਕਾਰਾਂ ਵੱਲੋਂ, ਅਕਾਲੀ ਦਲ ਵੱਲੋਂ ਵੀ, ਕਾਂਗਰਸ ਵੱਲੋਂ ਵੀ। ਇਸੇ ਦਰਮਿਆਨ ਆਪਾਂ ਵਜ਼ੀਫੇ ਘੁਟਾਲੇ ਵੀ ਤਕਨੀਕੀ ਕਾਲਜਾਂ ਦੇ ਵਿੱਚੋਂ ਫੜੇ ਦੇਖ ਕੇ ਸਾਧੂ ਸਿੰਘ ਧਰਮਸੋਤ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੈ। ਪੰਜਾਬ ਦੇ ਵਿੱਚ ਖਬਰ ਆ ਰਹੀ ਹੈ ਕਿ 140 ਤਕਨੀਕੀ ਕਾਲਜ ਸ਼ਰਮਾ ਜੀ ਬੰਦ ਹੋ ਗਏ। ਬਿਲਕੁਲ ਪ੍ਰਵੀਨ ਜੀ, ਪਿਛਲੇ 5 ਸਾਲਾਂ ਦੇ ਵਿੱਚ ਪੰਜਾਬ ਦੇ ਅੰਦਰ ਤਕਨੀਕੀ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਦਾਖਲੇ ਦੀ ਗਿਣਤੀ ਅੱਧੀ ਰਹਿ ਗਈ ਤੇ ਪੰਜਾਬ ਦੇ ਅੰਦਰੋਂ 140 ਤਕਨੀਕੀ ਕਾਲਜ ਹੁਣ ਤੱਕ ਬੰਦ ਹੋ ਗਏ। ਇਹਦਾ ਮਤਲਬ ਕੀ ਬੱਚੇ ਮਤਲਬ ਕਿ ਕਾਲਜਾਂ ਵੱਲ ਨਹੀਂ ਆ ਰਹੇ, ਤਕਨੀਕੀ ਸਿੱਖਿਆ ਵੱਲ ਨਹੀਂ ਆ ਰਹੇ, ਜਾਂ ਇਹਦੇ ਪਿੱਛੇ ਕੋਈ ਹੋਰ ਪਹਿਲੂ ਖੜੇ ਨੇ? ਜਦੋਂ ਇਹ ਪਹਿਲੂਆਂ ਦੀ ਪੜਚੋਲ ਹੁੰਦੀ ਹੈ ਤਾਂ ਉਹਦੇ 'ਚ ਨਿਕਲ ਕੇ ਆਉਂਦਾ ਕਿ ਸਭ ਤੋਂ ਬੜਾ ਪਹਿਲੂ ਤਾਂ ਹੈ ਕਿ ਤਕਨੀਕੀ ਕੋਰਸਾਂ ਤੋਂ ਨੌਜਵਾਨਾਂ ਦਾ ਮੋਹ ਭੰਗ ਹੋ ਗਿਆ। ਕਾਰਨ ਇਹ ਕਰਨ ਤੋਂ ਬਾਅਦ ਉਹਨਾਂ ਨੂੰ ਉਸ ਮਾਣ ਜੋਗਾ, ਸਨਮਾਨ ਜੋਗਾ, ਘਰ ਚਲਾਉਣ ਜੋਗਾ, ਟੱਬਰ ਪਾਲਣ ਜੋਗਾ ਰੁਜ਼ਗਾਰ ਨਹੀਂ ਮਿਲਦਾ। ਇਹ ਇੱਕ ਪਹਿਲੂ ਹੈ। ਦੂਸਰਾ ਪਹਿਲੂ, ਇਹਨਾਂ ਤਕਨੀਕੀ ਕਾਲਜਾਂ ਦੇ ਵਿੱਚ ਜਿਹੜਾ ਦਲਿਤ ਵਿਦਿਆਰਥੀ, ਪਿਛੜਾ ਭਾਈਚਾਰੇ ਦਾ ਵਿਦਿਆਰਥੀ, SC BC ਬੱਚੇ, ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚੇ ਜਿਹੜੇ ਆਉਂਦੇ ਸੀ, ਉਹਨਾਂ ਦੇ ਵਜ਼ੀਫਿਆਂ ਦਾ ਮਾਮਲਾ ਫਸਿਆ। ਉਹਨਾਂ ਦੇ ਦਾਖਲੇ ਤੋਂ ਬਾਅਦ ਪੇਪਰਾਂ ਦੇ ਦੌਰਾਨ ਉਹਨਾਂ ਨੂੰ ਸਰਟੀਫਿਕੇਟ ਨਹੀਂ ਮਿਲੇ, ਅੱਗੇ ਨੌਕਰੀਆਂ ਲੈਣ 'ਚ ਦਿੱਕਤ ਆ ਗਈ। ਉਹ ਬੱਚੇ ਇਹਨਾਂ ਤੋਂ ਦੂਰ ਹੋਏ। ਤੀਸਰਾ ਰਹਿੰਦਾ ਖੁੰਦਾ ਹੈ ਸਾਡਾ ਜਿਹੜਾ ਸਟੱਡੀ ਵੀਜ਼ਾ, ਜਿਹਦੇ ਨਾਂ ਤੇ ਬੱਚੇ ਵਿਦੇਸ਼ਾਂ ਨੂੰ ਉੱਡ ਰਹੇ ਨੇ। ਉਹ ਕਿੰਨੇ ਹੀ ਪਹਿਲੂ ਬਣੇ ਕਿ ਅਚਾਨਕ ਅਸਲ ਦੇ ਵਿੱਚ ਇਹਦੇ ਪਿੱਛੇ ਬੰਦ ਹੋਣ ਦਾ ਇੱਕ ਪਹਿਲੂ ਇਹ ਵੀ ਖੜਾ ਪ੍ਰਵੀਨ ਜੀ ਕਿ ਪੰਜਾਬ ਦੇ ਅੰਦਰ ਨਾ, ਜਦੋਂ ਜਿਸ ਸਾਲ ਆਲੂਆਂ ਦਾ ਭਾਅ ਵੱਧ ਜਾਵੇ, ਅਗਲੇ ਸਾਲ ਫਿਰ ਪਿੰਡ 'ਚ ਸਾਰੇ ਜੱਟ ਆਲੂ ਹੀ ਲਾਉਂਦੇ ਨੇ। ਹਾਂਜੀ, ਏਦਾਂ ਹੀ ਅਗਲਾ ਕਹਿੰਦਾ ਬੀਜ ਦੋ ਬਾਈ ਆਲੂ ਦਾ ਭਾਅ, ਫਿਰ ਸੜਕਾਂ ਤੇ ਸੁੱਟਣੇ ਪੈਂਦੇ ਨੇ, ਫਿਰ ਵਿਕਦੇ ਨਹੀਂ ਜੀ। ਸੋ ਇਹ ਉਸੇ ਤਰ੍ਹਾਂ ਕਿ ਜਿਸ ਸਾਲ ਤਕਨੀਕੀ ਖੇਤਰ ਦੇ ਵਿੱਚ ਵਿਦਿਆਰਥੀ ਦੀ ਆਮਦ ਵਧੀ, ਅਗਲੇ ਸਾਲ ਚੌਗਣੇ ਕਾਲਜ ਵੱਧ ਗਏ ਜੀ, ਤੇ ਖੁੰਭਾ ਮੰਗ ਕਾਲਜ ਉੱਗੇ। ਤੇ ਫਿਰ ਜਦੋਂ ਹੁਣ ਜਵਾਕਾਂ ਨੇ ਹੋਰਨਾਂ ਚੁਣ ਲਏ, ਫਿਰ ਇਹ ਹੁਣ ਕਾਲਜਾਂ ਦਾ ਭੱਠਾ ਬੈਠ ਗਿਆ। ਨਾ ਸਟਾਫ ਨੂੰ ਤਨਖਾਹ ਦੇ ਹੁੰਦੀ ਹੈ, ਨਾ ਬਿਲਡਿੰਗ ਨੂੰ ਰੰਗ ਰੋਗਨ ਕਰਾ ਹੁੰਦਾ ਹੈ, ਨਾ ਸਮਾਨ ਦਾ ਪ੍ਰਬੰਧ ਹੁੰਦਾ ਹੈ। ਤੇ ਫਿਰ ਇਹਦਾ ਨਤੀਜਾ ਕਿ ਕਾਲਜ ਬੰਦ ਹੋਣ ਦੇ ਕਿਨਾਰੇ। ਚਰਨਜੀਤ ਭੁੱਲਰ ਹੋਰਾਂ ਦੀ ਇਹ ਖੋਜ ਰਿਪੋਰਟ ਹੈ, ਵਿਭਾਗੀ ਅੰਕੜਿਆਂ ਦੇ ਹਵਾਲੇ ਨਾਲ ਉਹਨਾਂ ਦੀ ਪੰਜਾਬੀ ਟ੍ਰਿਬਿਊਨ 'ਚ ਛਪੀ ਇਹ ਰਿਪੋਰਟ ਹੈ, ਜਿਹਦੀ ਆਪਾਂ ਅੱਜ ਚਰਚਾ ਕਰ ਰਹੇ ਹਾਂ। ਉਹ ਕਹਿੰਦੇ ਪੰਜਾਬ 'ਚ 140 ਕਾਲਜਾਂ ਨੂੰ ਜਿੰਦਰੇ ਲੱਗ ਚੁੱਕੇ ਨੇ। ਤਕਨੀਕੀ ਕਾਲਜਾਂ ਨੂੰ ਸੀਟਾਂ ਦੀ ਗਿਣਤੀ 50% ਘਟ ਗਈ ਹੈ। ਕਾਲਜਾਂ 'ਚ 55% ਸੀਟਾਂ ਖਾਲੀ ਪਈਆਂ ਨੇ। ਠੀਕ ਹੈ। ਤੇ ਉਹਨਾਂ ਨੇ ਬਕਾਇਦਾ ਅੰਕੜੇ ਦਿੱਤੇ ਨੇ ਪ੍ਰਵੀਨ ਜੀ। ਉਹ ਕਹਿੰਦੇ ਕਿ 2014-15 ਦੇ ਵਿੱਚ 383 ਕਾਲਜ ਸੀ ਪੰਜਾਬ 'ਚ ਤੇ 1.44 ਲੱਖ, ਕਰੀਬ 1.5 ਲੱਖ ਕੁੱਲ ਸੀਟਾਂ ਸੀ। ਤੇ ਉਸ ਵਾਰ ਦਾਖਲੇ 70,000 ਤੋਂ ਉੱਪਰ ਸੀ। ਠੀਕ ਹੈ। 2014-15 ਚ 383 ਕਾਲਜ ਨੇ ਤੇ ਅੱਜ ਕਾਲਜਾਂ ਦੀ ਗਿਣਤੀ 255 ਰਹਿ ਗਈ। 383 ਚੋਂ ਲਗਭਗ 400 ਕਾਲਜਾਂ ਚੋਂ 250 ਕਾਲਜ ਰਹਿ ਗਿਆ ਸਿਰਫ ਜੀ, ਛੋੜ ਗਿਆ 150 ਕਾਲਜ ਸਿੱਧਾ ਹੀ। ਸੋ ਇਸ ਲਈ 140 ਦੇ ਕਰੀਬ, ਜਦੋਂ ਕਿ 2016-17 ਚ ਕਾਲਜ 376 ਹੋ ਗਏ ਹੈ ਨਾ। ਤੇ ਕਾਲਜਾਂ ਦੇ ਕੁੱਲ ਸੀਟਾਂ 1,34,000 ਰਹਿ ਗਈਆਂ, ਪਰ ਦਾਖਲੇ ਘਟ ਕੇ 60,000 ਹੋ ਗਏ। ਫਿਰ ਅਗਲੇ ਸਾਲ 2018-19 ਦੇ ਵਿੱਚ ਕਾਲਜਾਂ ਦੀ ਗਿਣਤੀ ਵੱਧ ਕੇ 293 ਹੋ ਗਈ ਤੇ ਫਿਰ ਇੱਧਰ ਪਰ ਸੀਟਾਂ ਦੀ ਗਿਣਤੀ 1,12,000 ਰਹਿ ਗਈ ਤੇ ਉਧਰ ਜਿਹੜੇ ਦਾਖਲੇ ਹੋਏ ਸਿਰਫ 45,000 ਹੋ ਗਏ। 70,000 ਤੋਂ ਸ਼ੁਰੂ ਹੋਇਆ ਦਾਖਲਾ, ਘਟਦੇ 58 ਤੇ ਆਇਆ, 45 ਤੇ ਆ ਗਿਆ। 2019-20 ਦੇ ਵਿੱਚ ਦਾਖਲਾ 40,000 ਤੇ ਰਹਿ ਗਿਆ, ਸੀਟਾਂ 1 ਲੱਖ ਰਹਿ ਗਈਆਂ ਹੈ ਨਾ। ਫਿਰ ਅੱਗੇ ਆ ਜਾਓ ਜੀ, 1920-21 ਦੇ ਵਿੱਚ ਇਹ ਸੀਟਾਂ 300 ਕਾਲਜ 309 ਰਹਿ ਗਏ ਸਿਰਫ। ਜਿਹੜੇ 383 ਤੋਂ ਤੁਰੇ ਸੀ ਉਹ 309 ਤੇ ਆ ਗਏ ਕਾਲਜ ਹੈ ਨਾ। ਸੀਟਾਂ ਸਿਰਫ ਮਤਲਬ ਕਿ 94,000 ਰਹਿ ਗਈਆਂ ਤੇ ਜੀ ਦਾਖਲੇ ਹੋਏ ਸਿਰਫ 34,000। ਤੇ ਫਿਰ ਪਿਛਲੇ ਸਾਲ 276 ਸੀਟਾਂ ਕਾਲਜ ਰਹਿ ਗਏ। ਉਸ ਤੋਂ ਬਾਅਦ ਫਿਰ 77,000 ਦਾਖਲੇ ਹੋਏ, ਸੀਟਾਂ ਰਹੀਆਂ ਤੇ ਦਾਖਲੇ ਸਿਰਫ 34,000 ਹੋਏ। ਤੇ ਇਸ ਸਾਲ ਜਿਹੜਾ ਲੰਘਿਆ ਵਰਾ 2022-23 ਦਾ, ਇਸ ਮੌਕੇ ਪੰਜਾਬ 'ਚ 255 ਕਾਲਜ ਨੇ ਸਿਰਫ, ਤੇ ਤਕਨੀਕੀ ਕਾਲਜਾਂ ਸੀਟਾਂ ਸਿਰਫ 71,000 ਨੇ ਤੇ ਅਜੇ ਦਾਖਲਿਆਂ ਦੀ ਗਿਣਤੀ ਉਪਲਬਧ ਨਹੀਂ। ਪਿਛਲੇ ਸਾਲ ਸਿਰਫ 34,000 ਦਾਖਲੇ ਸੀ, ਇਸ ਵਾਰ ਉਹ ਤੋਂ ਵੀ ਘਟਣ ਦਾ ਖਤਰਾ ਖੜਾ ਹੈ। ਸੋ 5 ਸਾਲਾਂ 'ਚ 140 ਤੋਂ ਵੱਧ ਕਾਲਜਾਂ ਦਾ ਬੰਦ ਹੋ ਜਾਣਾ ਹੈ, 50% ਮਤਲਬ ਕਿ ਸੀਟਾਂ ਦਾ ਘਟ ਜਾਣਾ, 55% ਸੀਟਾਂ ਦਾ ਖਾਲੀ ਰਹਿ ਜਾਣਾ। ਜਿਹੜੇ 400 ਦੇ ਗੇਟ 'ਚ ਕਾਲਜ ਹੋਣ ਉਹ 250 ਗੇਟ 'ਚ ਰਹਿ ਜਾਣ। ਜਿਹੜੇ ਕਾਲਜਾਂ 'ਚ ਦਾਖਲਾ 70,000 71,000 ਤੱਕ ਜਾਂਦਾ ਹੋਵੇ, ਉੱਥੇ ਕਾਲਜਾਂ 'ਚ ਗਿਣਤੀ 30,000 32,000 ਵਿਦਿਆਰਥੀਆਂ ਦੀ ਰਹਿ ਜਾਵੇ।
ਤੇ ਇੱਥੋਂ ਅੰਦਾਜ਼ਾ ਲਾ ਲਓ ਕਿ ਕੀ ਹੋਇਆ। ਅਸਲ 'ਚ ਇਹਨਾਂ 'ਚ ਹੁੰਦਾ ਕੀ ਸੀਗਾ, ਉਹ ਕਹਿੰਦੇ ਇਹਨਾਂ ਕਾਲਜਾਂ ਦੇ ਵਿੱਚ ਜਿਵੇਂ ਆਰਕੀਟੈਕਚਰ ਨੇ ਉਹਨਾਂ ਦੀ ਪੜ੍ਹਾਈ ਹੁੰਦੀ ਹੈ, ਉਹ ਕਹਿੰਦੇ ਇਹਨਾਂ 'ਚ ਪਲੈਨਿੰਗ, ਇੰਜੀਨੀਅਰਿੰਗ ਐਂਡ ਟੈਕਨੋਲੋਜੀ, ਟਾਊਨ ਪਲੈਨਿੰਗ ਮੈਨੇਜਮੈਂਟ, MCA, ਹੋਟਲ ਮੈਨੇਜਮੈਂਟ, ਫਾਰਮੇਸੀ, ਅਜਿਹੇ ਸਾਰੀ ਪੜ੍ਹਾਈ ਹੁੰਦੀ ਹੈ। ਸੋ ਇਹ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਵਾਲੇ ਕੋਰਸ ਇੱਥੇ ਖੁੱਲੇ ਨੇ, ਤੇ ਜਿਹੜੇ ਕਾਲਜਾਂ ਨੂੰ ਚਲਾਉਣ ਵਾਲੇ ਨੇ ਉਹ ਕਹਿੰਦੇ ਕਿ ਭਾਈ ਇਹਦੇ ਪਿੱਛੇ ਸਿੱਧਾ ਪਹਿਲੂ ਇਹੀ ਆ ਕਿ ਇਹਨਾਂ ਕਾਲਜਾਂ ਕੰਨੀ ਸਰਕਾਰਾਂ ਨੇ ਗੌਰ ਨਹੀਂ ਕੀਤੀ, ਵਿਦਿਆਰਥੀਆਂ ਨਾਲ ਧੋਖੇ ਹੋਏ, ਵਜੀਫਿਆਂ ਵਾਲੇ ਘਪਲੇ ਹੋਏ, ਵਿਦਿਆਰਥੀਆਂ ਨੂੰ ਉਹਨਾਂ ਦਾ ਪੈਸਾ ਸਮੇਂ ਸਿਰ ਨਹੀਂ ਮਿਲਿਆ। ਇਹ ਸਾਰੇ ਕਾਰਨ ਬਣਦੇ ਨੇ, ਤੇ ਕਿ ਰੁਜ਼ਗਾਰ ਦੇ ਪ੍ਰਬੰਧ ਨਹੀਂ ਸਰਕਾਰ ਕਰ ਪਾਉਂਦੀ। ਉਹਨਾਂ ਨੂੰ ਉਸੇ ਹਿਸਾਬ ਨਾਲ ਸ਼ੁਰੂ 'ਚ ਪਲੇਸਮੈਂਟਾਂ ਲਈ ਆਏ ਸੀ, ਮੁੜ ਕੇ ਪਲੇਸਮੈਂਟ ਲਈ ਕੋਈ ਆਉਂਦਾ ਹੀ ਨਹੀਂਗਾ। ਤਕਨੀਕੀ ਸਿੱਖਿਆ ਬੱਚੇ ਕਿਤਾਬੀ ਤਾਂ ਲੈ ਲੈਂਦੇ ਨੇ, ਪਰ ਉਹ ਪ੍ਰੈਕਟੀਕਲੀ ਉਵੇਂ ਨਹੀਂ ਨਿਕਲਦੇ। ਫਿਰ ਕੰਪਨੀਆਂ ਨੇ ਮੂੰਹ ਮੋੜਨਾ ਸ਼ੁਰੂ ਕਰਤਾ। ਕਿੰਨੇ ਹੀ ਕਾਰਨ ਬਣੇ ਇਹਦੇ, ਤੇ ਜਿਹਦੇ ਕਾਰਨ ਪੰਜਾਬ 'ਚ 5 ਸਾਲਾਂ 'ਚ 140 ਕਾਲਜਾਂ, ਤਕਨੀਕੀ ਕਾਲਜਾਂ ਨੂੰ ਜਿੰਦਰੇ ਵੱਜ ਗਏ। ਜੀ, ਪਿਛਲੇ ਦਿਨੀ ਆਪਾਂ ਇੱਕ ਖਬਰ ਵੀ ਸਾਂਝੀ ਕੀਤੀ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਲੱਬ ਨੇ, ਯੂਥ ਭਲਾਈ ਕਲੱਬ ਨੇ, ਉਹਦੇ ਵਿੱਚ ਵੀ ਜਿਹੜੇ ਕਿੰਨੇ ਕਲੱਬ ਜਿਹੜੇ ਬੰਦ ਹੋ ਗਏ, ਕਿਉਂਕਿ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਯੂਥ ਉੱਠ ਕੇ ਜਿਹੜਾ ਉਹ ਬਾਹਰਲੇ ਮੁਲਕਾਂ ਵੱਲ ਚਲਾ ਗਿਆ, ਤੇ ਕਿ ਕਲੱਬ ਵੀ ਅੱਜ ਕੱਲ੍ਹ ਨੋਨ ਐਕਟਿਵ ਨੇ, ਮਤਲਬ ਉਹਨਾਂ ਦੀਆਂ ਕੋਈ ਸਰਗਰਮੀਆਂ ਨਹੀਂ ਹੈ। ਬਿਲਕੁਲ